ਪੰਜਾਬ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਜਿਹੜਾ ਆ ਉਹ ਰਾਤਾਂ ਜਾ ਕੇ ਇਸ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਇਹ ਨਤੀਜਾ ਹੁਣ ਆਪਣਾ ਆਖਰੀ ਸਫ਼ਰ ਤੈਅ ਕਰ ਗਿਆ ਕਿ ਸਰਦਾਰ ਮਾਨ ਜਿੱਤ ਚੁੱਕੇ ਨੇ। 22 ਸਾਲ ਸਾਨੂੰ ਉਡੀਕ ਕਰਨੀ ਪਈ ਹੈ ਏਡੀ ਵੱਡੀ ਖੁਸ਼ੀ ਹਾਸਲ ਕਰਨ ਲਈ। ਸੰਗਰੂਰ ਦੇ ਵਿੱਚ ਖਾਲਿਸਤਾਨ ਨੂੰ ਸਾਇਲੈਂਟ ਐਕਸੈਪਟੈਂਸ ਮਿਲਦੀ। ਪੰਥ ਦਾ ਜਿਹੜਾ ਫਿਊਚਰ ਹੈ ਨਾ, ਭਵਿੱਖ, ਹੁਣ ਅਕਾਲੀ ਦਲ ਅੰਮ੍ਰਿਤਸਰ ਤੈਅ ਕਰੇ। ਸੰਦੀਪ ਸਿੰਘ ਦੀਪ ਸਿੱਧੂ ਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਇਹਨਾਂ ਦੋਨਾਂ ਨੌਜਵਾਨਾਂ ਦਾ ਤੁਸੀਂ ਕੀ ਰੋਲ ਦੇਖ ਰਹੇ ਹੋ? ਇਹਨਾਂ ਨੇ ਹੀ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨਾਂ ਨੂੰ ਮਤਲਬ ਅਹਿਸਾਸ ਕਰਾ ਦਿੱਤਾ, ਮਹਿਸੂਸ ਕਰਾ ਦਿੱਤਾ ਕਿ ਇਸ ਵੇਲੇ ਜੇ ਮਤਲਬ ਪੰਜਾਬ ਦਾ ਭਵਿੱਖ ਕੋਈ ਸਵਾਰ ਸਕਦਾ ਹੈ ਤਾਂ ਉਹ ਭਵਿੱਖ ਜਿਹੜਾ ਇਹ ਬਾਪੂ ਹੈ ਸਿਮਰਨਜੀਤ ਸਿੰਘ ਮਾਨ। SYL ਨੂੰ ਭਾਰਤ ਦੇ ਵਿੱਚ ਲੀਗਲ ਕੰਪਲੇਂਟ ਦੇ ਬੇਸਿਸ ਤੇ ਬੈਨ ਕਰ ਦਿੱਤਾ ਗਿਆ ਆ YouTube ਤੋਂ। ਇਹੋ ਜਿਹਾ ਕੀ ਆ ਉਸ ਗੀਤ ਦੇ ਵਿੱਚ ਕਿ ਸਰਕਾਰ ਨੂੰ ਐਡਾ ਵੱਡਾ ਕਦਮ ਲੈਣਾ ਪਿਆ ਕਿ ਇੱਕ ਵਰਲਡ ਨੋਨ ਜਿਹੜੀ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਉਹ ਕਲਾਕਾਰ ਜਿਹੜਾ ਹੁਣ ਆਪਣੀ ਮੌਤ ਤੋਂ ਬਾਅਦ ਹੋਰ ਜ਼ਿਆਦਾ ਮਸ਼ਹੂਰ ਹੋ ਗਿਆ ਵੀ ਉਹਦੀ ਫਰੀਡਮ ਆਫ ਐਕਸਪ੍ਰੈਸ਼ਨ ਤੇ ਉਹਦੀ ਫਰੀਡਮ ਆਫ ਸਪੀਚ ਨੂੰ ਕਟੇਲ ਕਰਕੇ ਇੱਕ ਅਨਡੈਮੋਕ੍ਰੈਟਿਕ ਹੋਣ ਦਾ ਐਡਾ ਵੱਡਾ ਅਲਾਂਭਾ ਕਿਉਂ ਖੱਟਣਾ ਚਾਹੁੰਦਾ ਹੈ ਇੱਕ ਮੁਲਕ? ਉਹਦੇ ਵਿੱਚ ਉਹਨੇ ਮਤਲਬ ਵੇਖੋ ਦੀਪ ਸਿੱਧੂ ਨੂੰ ਯਾਦ ਕਰ ਲਿਆ, ਫਿਰ ਉਹਨੇ ਉਹ ਬੰਦਿਆਂ ਨੂੰ ਟਕੋਰਾਂ ਲਾਈਆਂ ਜਿਹੜੇ ਬੰਦੇ ਕੇਸਰੀ ਨਿਸ਼ਾਨ ਸਾਹਿਬ ਚਲਾਏ ਜਾਣ ਉੱਤੇ ਵਿਰੋਧ ਕਰਦੇ ਸਨ। ਇਹ ਤੇ ਸਿੱਖ ਸੋਵਰਨ ਸਟੇਟ ਦਾ ਇਹ ਇੱਕ ਦੂਜਾ ਨਾਂ ਸੀ, ਸੋਵਰਨਿਟੀ। ਇੰਨੀਆਂ ਚੀਜ਼ਾਂ ਦਾ ਜਿਹੜਾ ਆ ਜਾਣਾ ਉਹ ਸਟੇਟ ਨੂੰ ਚੈਲੰਜ ਕਰਦਾ ਹੈ। ਲੋਕੀ ਮਤਲਬ ਇਹ ਚਾਹੁੰਦੇ ਸੀ ਕਿ ਜੇ ਬਦਲਾਅ ਆਉਣਾ ਤੇ ਆਵੇ, ਛੇਤੀ ਛੇਤੀ ਆਵੇ। ਤੋਂ ਫਿਰ ਬਦਲਾਅ ਦੀ ਪਹਿਲੇ ਪੜਾਅ ਤੇ ਹੀ ਉਹਨਾਂ ਨੇ ਸਿਲੈਕਸ਼ਨ ਕਿਹੜੀ ਕੀਤੀ, ਉਹ ਬੰਦੇ ਸਿਲੈਕਟ ਕੀਤੇ ਜਿਹੜੇ ਐਂਟੀ ਪੰਜਾਬ ਨੇ। ਆਮ ਆਦਮੀ ਪਾਰਟੀ ਦਾ ਗ੍ਰਾਫ 3 ਮਹੀਨਿਆਂ 'ਚ ਇਹਨਾਂ ਥੱਲੇ ਜਾਣ ਦੀ ਕੀ ਵਜ੍ਹਾ ਦੇਖਦੇ? ਜਦੋਂ ਇਹਨਾਂ ਨੇ ਰੋਡ ਸ਼ੋਅ ਕੀਤਾ ਤੇ ਉਹ ਵਿਚਾਰਾ ਮਤਲਬ ਤਾਕੀ ਦੇ ਉੱਤੇ ਤੇ ਕੇਜਰੀਵਾਲ ਜਿਹੜਾ ਉਹ ਲੀਡ ਕਰ ਰਿਹਾ ਸੀਗਾ। ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਰਵੋਤਮ ਹੈਗਾ, ਉਹਦੀ ਬੇਅਦਬੀ ਦੇ ਕੋਈ ਜਸਟਿਸ ਦੇਵੇ, ਉਹ ਇਨਸਾਫ ਦੀ ਕੋਈ ਸਟੇਟਮੈਂਟ ਹੀ ਨਹੀਂ ਦਿੱਤੀ ਇਸ। ਬਾਕੀ ਤਾਂ ਬਹਾਨੇ ਨੇ ਜੀ। ਉਸ ਦਿਨ ਮਤਲਬ ਲੋਕੀ ਜਿਹੜੇ ਸੀ ਘੱਟ ਵੋਟਿੰਗ ਇਸ ਕਰਕੇ ਪਈ, ਝੋਨੇ ਦੀ ਲਵਾਈ ਚੱਲ ਰਹੀ ਸੀ, ਹੋਰ ਇੱਦਾਂ ਦੇ ਕਾਰਨ ਸਨ। ਪਰ ਫਿਰ ਉਹ ਰੈਲੀਆਂ ਦੇ ਵਿੱਚ ਕਿਵੇਂ ਬੰਦੇ ਆ ਗਏ? ਭਗਵੰਤ ਮਾਨ 'ਚ ਕਿਤੇ ਵੀ ਕੋਈ ਜੁਰਤ ਨਹੀਂ ਆਈ, ਕਿਤੇ ਵੀ ਉਹਨੇ ਕੋਈ ਇੰਡੀਪੈਂਡੈਂਟ ਸਟੈਂਡ ਨਹੀਂ ਲਿਆ ਜਿੱਥੋਂ ਇਹ ਲੱਗੇ ਕਿ ਭਵਿੱਖ ਵਿੱਚ ਇਹ ਬੰਦਾ ਜਿਹੜਾ ਇੰਡੀਪੈਂਡੈਂਟ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਪੰਜਾਬ ਦੇ ਵਿੱਚ ਪੰਥ ਦੇ ਵਿਹੜੇ ਇੱਕ ਵੱਡੀ ਖੁਸ਼ੀ ਦੀ ਖਬਰ ਆਈ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ ਜੇਤੂ ਰਹੇ ਨੇ। ਸੰਗਰੂਰ ਉਹ ਇਲਾਕਾ ਜਿਹੜਾ ਕਿ ਆਮ ਆਦਮੀ ਪਾਰਟੀ ਜੋ 3 ਮਹੀਨੇ ਪਹਿਲਾਂ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਸੀ, ਉਸ ਦਾ ਕਿਲ੍ਹਾ, ਉਸ ਦਾ ਗੜ੍ਹ ਮੰਨਿਆ ਜਾਂਦਾ ਸੀ ਸੰਗਰੂਰ, ਜਿੱਥੋਂ ਭਗਵੰਤ ਮਾਨ ਨੂੰ ਲਗਾਤਾਰ MP ਜਿਤਾਉਂਦੇ ਰਹੇ ਨੇ ਲੋਕ। ਅਤੇ 3 ਮਹੀਨਿਆਂ ਤੋਂ ਬਾਅਦ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਲਗਾਤਾਰ ਦਹਾਕਿਆਂ ਤੋਂ ਆਈਸੋਲੇਸ਼ਨ ਦੇ ਵਿੱਚ ਸੀ, ਪੰਜਾਬ ਦੀ ਪੋਲੀਟਿਕਸ ਦੇ ਵਿੱਚ ਲਗਾਤਾਰ 10 ਚੋਣਾਂ, ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ, ਪਰ ਆਪਣੇ ਸਟੈਂਡ 'ਤੇ ਦ੍ਰਿੜ ਰਹੇ, ਆਪਣੀ ਪੋਲੀਟਿਕਸ 'ਤੇ ਖੜ੍ਹੇ ਰਹੇ, ਕੋਈ ਸਮਝੌਤਾ ਨਹੀਂ ਕੀਤਾ ਅਤੇ ਅਖੀਰ ਹੁਣ ਸੰਗਰੂਰ ਦੇ ਲੋਕਾਂ ਨੇ ਦੂਜੀ ਵਾਰ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਆ। ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇਸ ਜਿੱਤ ਬਾਰੇ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਸਰਦਾਰ ਕਰਮਜੀਤ ਸਿੰਘ, ਸੀਨੀਅਰ ਪੱਤਰਕਾਰ ਨੇ, ਪੰਥ ਦੀ ਸਿਆਸਤ ਨੂੰ ਬੜੀ ਨੇੜਿਓਂ ਵਾਚਦੇ ਰਹੇ ਨੇ, ਅਤੇ ਸਰਦਾਰ ਕਰਮਜੀਤ ਸਿੰਘ ਹੋਰਾਂ ਤੋਂ ਅਸੀਂ ਜਾਣਾਂਗੇ ਕਿ ਉਹ ਇਸ ਜਿੱਤ ਨੂੰ ਕਿਵੇਂ ਦੇਖ ਰਹੇ ਨੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਰਮਜੀਤ ਸਿੰਘ ਜੀ, ਅੱਜ ਇਹ ਸੁਨੇਹਾ ਜਿਹੜਾ ਪਹੁੰਚਿਆ ਆ ਸੰਗਰੂਰ ਤੋਂ ਪੂਰੀ ਦੁਨੀਆ 'ਚ ਵਸਦੇ ਸਿੱਖਾਂ ਦੇ ਲਈ, ਅਸੀਂ ਦੇਖ ਰਹੇ ਸੀ ਵੱਖ-ਵੱਖ ਚੈਨਲਸ ਦੇ ਉੱਤੇ ਪੰਜਾਬ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਜਿਹੜਾ ਆ ਉਹ ਰਾਤਾਂ ਜਾ ਕੇ ਇਸ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਇਹ ਨਤੀਜਾ ਹੁਣ ਆਪਣਾ ਆਖਰੀ ਸਫ਼ਰ ਤੈਅ ਕਰ ਗਿਆ ਕਿ ਸਰਦਾਰ ਮਾਨ ਜਿੱਤ ਚੁੱਕੇ ਨੇ। ਤਾਂ ਇਸ ਜਿੱਤ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ 1999 ਵਿੱਚ ਮਾਨ ਸਾਹਿਬ ਜਿਹੜੇ ਸੀਗੇ ਇਹ ਸੰਗਰੂਰ ਹਲਕੇ ਤੋਂ ਮਤਲਬ ਜਿੱਤੇ ਸੀ ਦੂਜੀ ਵਾਰ, ਔਰ ਇਹ ਮਤਲਬ 22 ਸਾਲ ਸਾਨੂੰ ਉਡੀਕ ਕਰਨੀ ਪਈ ਹੈ ਏਡੀ ਵੱਡੀ ਖੁਸ਼ੀ ਹਾਸਲ ਕਰਨ ਲਈ। ਤਾਂ ਇੱਕ ਬਹੁਤ ਵੱਡੀ
ਮੈਂ ਸਮਝਦਾ ਕਿ ਇਤਿਹਾਸਕ ਜਿੱਤ ਹੋਈ ਹੈ ਔਰ ਸਾਰੀ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਨੇ ਵਿਸ਼ੇਸ਼ ਕਰਕੇ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਨਜ਼ਰਾਂ ਇਸ ਸੀਟ 'ਤੇ ਲੱਗੀਆਂ ਹੋਈਆਂ ਸਨ। ਅਤੇ ਮੈਨੂੰ ਹੁਣ ਲੱਗਦਾ ਪਤਾ ਕੀ ਹੈ ਕਿ ਪੰਥ ਦਾ ਜਿਹੜਾ ਫਿਊਚਰ ਹੈ ਨਾ, ਭਵਿੱਖ, ਹੁਣ ਅਕਾਲੀ ਦਲ ਅੰਮ੍ਰਿਤਸਰ ਤੈਅ ਕਰੇਗਾ। ਹਾਂ, ਉਹਦਾ ਕੇਡਰ ਜਿਹੜਾ ਹੈ ਉਹ ਸਾਰੇ ਪੰਥ ਨੂੰ ਸੰਭਾਲ ਸਕਦਾ ਹੈ, ਆਪਣੇ ਕਲਾਵੇ 'ਚ ਲੈ ਸਕਦਾ ਹੈ, ਕਿਉਂਕਿ ਇਹ ਤਾਂ ਕਲੀਅਰ ਹੈ ਵੀ ਪੰਜਾਬ ਦੇ ਵਿੱਚ ਅਤੇ ਈਵਨ ਬਾਹਰਲੇ ਦੇਸ਼ਾਂ 'ਚ ਵੀ ਜਿਹੜੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਜਿਹੜੀ ਇਮੋਸ਼ਨਲ ਸਪੋਰਟ ਹੈ ਨਾ, ਉਹ ਤਾਂ ਮਤਲਬ ਉਹਦੀ ਤਾਂ ਕੋਈ ਮਤਲਬ ਸਾਨੀ ਨਹੀਂ। ਲੇਕਿਨ ਜਿਹੜੀ ਔਰਗੇਨਾਈਜ਼ਡ ਸਪੋਰਟ ਹੁੰਦੀ ਹੈ ਉਹ ਮਤਲਬ ਜਿਹੜੀ ਹੈ ਉਹ ਉਨੀ ਜ਼ਿਆਦਾ ਨਹੀਂ। ਤੋ ਇਹ ਇਸ ਵੇਲੇ ਇਹਨਾਂ ਦਾ ਵੀ ਇਮਤਿਹਾਨ ਹੈ ਅਕਾਲੀ ਦਲ ਦਾ ਕਿ ਉਹ ਸਾਰੇ ਪੰਥ ਨੂੰ, ਸਾਰੀਆਂ ਮਤਲਬ ਜਥੇਬੰਦੀਆਂ ਨੂੰ, ਇੰਟੈਲੈਕਚੁਅਲਸ ਨੂੰ ਆਪਣੇ ਕਲਾਵੇ 'ਚ ਲੈ ਕੇ ਕਿਵੇਂ ਪੰਥ ਦਾ ਭਵਿੱਖ ਤੈਅ ਕਰ। ਕਰਮਜੀਤ ਸਿੰਘ ਜੀ, ਤੁਸੀਂ ਤਾਂ ਉਹ ਵੀ ਸਮਾਂ ਦੇਖਿਆ ਜਦੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਉਹ ਚੜ੍ਹਾਈ ਸੀ, ਜਦੋਂ 99 'ਚ ਵੀ ਜਿੱਤੇ ਅਤੇ ਉਸ ਤੋਂ ਬਾਅਦ 99 ਵਾਲੀ ਜਿੱਤ ਵੀ ਤੁਸੀਂ ਦੇਖੀ ਆ। ਉਸ ਤੋਂ ਬਾਅਦ ਡਾਊਨਫਾਲ ਵੀ ਤੁਸੀਂ ਦੇਖਿਆ ਕਿ ਜਿਵੇਂ ਸਿੱਖ ਮੂਵਮੈਂਟ ਦਾ ਵੀ ਡਾਊਨਫਾਲ ਹੋਇਆ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੋਲੀਟਿਕਸ ਦਾ ਵੀ ਡਾਊਨਫਾਲ ਹੋਇਆ। ਤਾਂ ਜਿਹੜਾ ਇਹ ਉਭਾਰ ਆ, ਇਹਦੇ ਪਿੱਛੇ ਤੁਸੀਂ ਕਿਹਨਾਂ ਕਾਰਨਾਂ ਨੂੰ ਅਹਿਮ ਮੰਨ ਰਹੇ ਹੋ? ਜਿਹੜਾ ਇਹ ਜਿੱਤ ਆ, ਇਹਦੇ ਪਿੱਛੇ ਕਿਹੜੇ ਕਾਰਨ ਤੁਹਾਨੂੰ ਅਹਿਮ ਲੱਗ ਰਹੇ ਨੇ? ਇੱਕ ਤਾਂ ਮੈਨੂੰ ਮਤਲਬ ਜਿਹੜਾ ਸਭ ਤੋਂ ਵੱਡਾ ਮਤਲਬ ਹੈ ਇਹ ਕਿ ਸਰਦਾਰ ਸਿਮਰਨਜੀਤ ਸਿੰਘ ਦਾ ਇੱਕ ਥਾਂ 'ਤੇ ਖੜ੍ਹੇ ਰਹਿਣਾ ਅਤੇ ਖਾਲਿਸਤਾਨ ਪ੍ਰਤੀ ਜਿਹੜੀ ਉਹਨਾਂ ਦੀ ਕਮਿਟਮੈਂਟ ਰਹਿਣੀ, ਇਹ ਲਗਾਤਾਰ ਉਹਨਾਂ ਦਾ ਇਸ ਉੱਤੇ ਪਹਿਰਾ ਦਿੰਦੇ ਰਹਿਣਾ, ਬਾਵਜੂਦ ਇਸ ਦੇ ਕਿ ਲੋਕ ਮਜ਼ਾਕ ਕਰਦੇ ਸਨ। ਲੇਕਿਨ ਹੁਣ ਦੇਖੋ, ਸੰਗਰੂਰ ਦੇ ਵਿੱਚ ਖਾਲਿਸਤਾਨ ਨੂੰ ਸਾਇਲੈਂਟ ਐਕਸੈਪਟੈਂਸ ਮਿਲ ਗਈ, ਇੱਕ ਖਾਮੋਸ਼ ਪ੍ਰਵਾਨਗੀ ਜਿਹੜੀ ਹੈ ਇਹ ਖਾਲਿਸਤਾਨ ਦੀ ਜਿਹੜੀ ਹੈ ਹਾਸਲ ਹੋਈ ਹੈ। ਤਾਂ ਮੈਂ ਸਮਝਦਾ ਕਿ ਇਹ ਇੰਨਾ ਵੱਡਾ ਜਿਹੜਾ ਮਤਲਬ ਸਫਲਤਾ ਦਾ ਰੀਜ਼ਨ ਹੈ, ਕਾਰਨ ਹੈ ਕਿ ਲੋਕਾਂ ਨੇ ਇਹ ਸੋਚਿਆ ਵੀ ਯਾਰ ਇੱਕ ਬੰਦਾ ਸਾਡੀ ਕੌਮ ਦਾ ਲਗਾਤਾਰ ਖੜ੍ਹਾ ਹੈ ਅਤੇ ਦੂਜੇ ਬੰਨੇ ਜਿੰਨੀਆਂ ਪੋਲੀਟੀਕਲ ਪਾਰਟੀਆਂ, ਖਾਸ ਤੌਰ 'ਤੇ ਅਕਾਲੀ ਦਲ ਬਾਦਲ ਹੈ, ਉਹ ਰਵਾਇਤੀ ਪਾਰਟੀ ਜਿਹੜੀ ਹੈ ਉਹ ਮਤਲਬ ਸਿੱਖਾਂ ਤੋਂ ਵੀ ਅਤੇ ਸਿੱਖੀ ਤੋਂ ਵੀ ਦੂਰ ਜਾ ਰਹੀ ਹੈ। ਇਹ ਬੰਦਾ ਹੈ ਜਿਹੜਾ ਮਤਲਬ ਪੰਥ ਦਾ ਭਵਿੱਖ ਜਿਹੜਾ ਹੈ ਉਹ ਸੰਵਾਰ ਸਕਦਾ। ਅਤੇ ਜਿਵੇਂ ਤੁਸੀਂ ਕਿਹਾ ਵੀ ਲੋਕਾਂ ਨੇ ਦੇਖਿਆ, ਲੋਕਾਂ ਨੇ ਆਮ ਆਦਮੀ ਪਾਰਟੀ 'ਚ 3 ਮਹੀਨਿਆਂ 'ਚ ਇਹੋ ਜਿਹਾ ਕੀ ਦੇਖਿਆ ਵੀ ਪਹਿਲਾਂ ਤਾਂ ਵੋਟ ਪਰਸੈਂਟੇਜ ਇੰਨੀ ਘੱਟ ਪੋਲ ਹੋਈ ਕਿ ਜਿਹੜੇ ਲੋਕਾਂ ਨੇ ਵੱਡੀ ਗਿਣਤੀ 'ਚ ਭਗਵੰਤ ਮਾਨ ਨੂੰ ਸਪੋਰਟ ਕੀਤੀ, ਵੋਟਾਂ ਪਾਈਆਂ, ਉਹ ਵੋਟ ਪਾਉਣੇ ਨਹੀਂ ਆਏ, ਜਾਂ ਤਾਂ ਜੇ ਆਏ ਤਾਂ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਈ। ਤਾਂ ਇਹ ਕੀ ਕਾਰਨ ਰਿਹਾ ਵੀ ਆਮ ਆਦਮੀ ਪਾਰਟੀ ਦਾ ਗ੍ਰਾਫ 3 ਮਹੀਨਿਆਂ 'ਚ ਇਹਨਾਂ ਥੱਲੇ ਜਾਣ ਦੀ ਕੀ ਵਜ੍ਹਾ ਦੇਖਦੇ ਹੋ? ਦੇਖੋ, ਇੱਕ ਬਹੁਤ ਵੱਡੀ ਜਿਹੜੀ ਪੰਜਾਬ ਦੇ ਵਿੱਚ ਚੇਤਨਾ ਦਾ ਜਿਹੜਾ ਲੈਵਲ ਹੈ ਜਿਹੜਾ ਚੜ੍ਹਿਆ ਨਾ, ਵੀ ਉਹਨਾਂ 'ਚ ਉਮੀਦਾਂ ਬਹੁਤ ਵੱਡੀਆਂ ਨੇ, ਉਮੀਦਾਂ ਬਹੁਤ ਜਾਗ ਗਈਆਂ। ਇੱਕ ਕਿਸਾਨ ਮੂਵਮੈਂਟ ਜਿਹੜਾ ਉਹਨੇ ਵੀ ਇੱਕ ਵੱਡਾ ਰੋਲ ਅਦਾ ਕੀਤਾ। ਤਾਂ ਇਹ ਜਿਹੜੇ ਮਤਲਬ ਲੋਕੀ ਮਤਲਬ ਇਹ ਚਾਹੁੰਦੇ ਸੀ ਕਿ ਜੇ ਬਦਲਾਅ ਆਉਣਾ ਹੈ ਤਾਂ ਆਵੇ, ਛੇਤੀ ਛੇਤੀ ਆਵੇ। ਤਾਂ ਫਿਰ ਬਦਲਾਅ ਦੀ ਪਹਿਲੇ ਪੜਾਅ 'ਤੇ ਹੀ ਉਹਨਾਂ ਨੇ ਸਿਲੈਕਸ਼ਨ ਕਿਹੜੀ ਕੀਤੀ, ਉਹ ਬੰਦੇ ਸਿਲੈਕਟ ਕੀਤੇ ਜਿਹੜੇ ਐਂਟੀ ਪੰਜਾਬ ਨੇ, ਐਂਟੀ ਪੰਜਾਬੀ ਨੇ, ਉਹ ਰਾਜ ਸਭਾ ਲਈ ਸਿਲੈਕਟ ਕੀਤੇ। ਤਾਂ ਇਹ ਸਾਹਮਣੇ ਉਸ ਵੇਲੇ ਵੀ ਮਤਲਬ ਇਹ ਗੱਲ ਨਿੱਤਰ ਕੇ ਸਾਹਮਣੇ ਆ ਗਈ ਕਿ ਯਾਰ ਇਹ ਪਾਰਟੀ ਜਿਹੜੀ ਹੈ ਪੰਜਾਬ ਦੀ ਪਾਰਟੀ ਨਹੀਂ ਲੱਗਦੀ। ਫਿਰ ਦੇਖੋ ਇਹ ਗੱਲਾਂ ਕਲੀਅਰ ਹੋ ਗਈਆਂ। ਦੇਖੋ ਇਸ ਦਾ ਕਿੰਨਾ ਮਾਹੌਲ ਉਡਾਇਆ ਕਿ ਜਦੋਂ ਇਹਨਾਂ ਨੇ ਰੋਡ ਸ਼ੋਅ ਕੀਤਾ ਅਤੇ ਉਹ ਵਿਚਾਰਾ ਮਤਲਬ ਤਾਕੀ ਦੇ ਉੱਤੇ ਅਤੇ ਕੇਜਰੀਵਾਲ ਜਿਹੜਾ ਉਹ ਲੀਡ ਕਰ ਰਿਹਾ ਸੀਗਾ, ਉਦੋਂ ਵੀ ਲੋਕਾਂ ਨੇ, ਆਮ ਲੋਕਾਂ ਨੇ ਵੇਖ ਲਿਆ ਵੀ ਇੱਥੇ ਤਾਂ ਕੇਜਰੀਵਾਲ ਜਿਹੜਾ ਲੀਡ ਕਰ ਰਿਹਾ। ਤਾਂ ਇਹ ਗੱਲਾਂ ਨੇ ਜਿਹੜੀਆਂ ਮਤਲਬ ਬਾਕੀ ਤਾਂ ਬਹਾਨੇ ਨੇ ਜੀ। ਉਸ ਦਿਨ ਮਤਲਬ ਲੋਕ ਜਿਹੜੇ ਸੀ ਘੱਟ ਵੋਟਿੰਗ ਇਸ ਕਰਕੇ ਪਈ, ਝੋਨੇ ਦੀ ਲਵਾਈ ਚੱਲ ਰਹੀ ਸੀ, ਹੋਰ ਇੱਦਾਂ ਦੇ ਕਾਰਨ ਸਨ। ਪਰ ਫਿਰ ਉਹ ਰੈਲੀਆਂ ਦੇ ਵਿੱਚ ਕਿਵੇਂ ਬੰਦੇ ਆ ਗਏ? ਉਦੋਂ ਵੀ ਤਾਂ ਝੋਨੇ ਦਾ ਮਤਲਬ ਲਵਾਈ ਦੀ ਕਹਾਣੀ ਹੈਗੀ ਸੀ ਨਾ। ਤਾਂ ਮੈਂ ਸਮਝਦਾ ਕਿ ਇਹ ਸਾਰੇ ਕਾਰਨ ਜਿਹੜੇ ਨੇ, ਵੱਡੇ ਕਾਰਨ ਜਿਹੜੇ ਨੇ, ਗੁਰੂ ਗ੍ਰੰਥ ਸਾਹਿਬ ਦੀ, ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੁਆਰੇ ਕੋਈ ਗੱਲ ਹੀ ਨਹੀਂ ਕਰ ਰਿਹਾ ਬੰਦਾ। ਇਹ ਕਿੰਨੀ ਵੱਡੀ ਗੱਲ ਹੈ ਕਿ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਰਵੋਤਮ ਹੈਗਾ, ਉਹਦੀ ਬੇਅਦਬੀ ਦੇ ਕੋਈ ਜਸਟਿਸ ਦੇਵੇ, ਉਹ ਇਨਸਾਫ ਦੀ ਕੋਈ ਸਟੇਟਮੈਂਟ ਹੀ ਨਹੀਂ ਦਿੱਤੀ ਇਸ ਬੰਦੇ।
ਤੁਹਾਨੂੰ ਇਹ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਤੋਂ ਜਿਹੜੀਆਂ ਆਸਾਂ ਸੀ ਲੋਕਾਂ ਨੂੰ ਬਦਲਾਅ ਦੀਆਂ, ਉਹ ਪੂਰੀਆਂ ਲੋਕਾਂ ਨੂੰ ਦੇਖ ਗਿਆ ਪੂਰੀਆਂ ਤਾਂ ਕੀ ਹੋਣੀਆਂ ਸੀ, ਵੀ ਉਹ ਤੋਂ ਉਲਟ ਪਾਸੇ ਵੀ ਪਾਣੀ ਜਿਹੜਾ ਆ ਪੁੱਠੇ ਪਾਸੇ ਨੂੰ ਵਹਿਣ ਲੱਗ ਗਿਆ, ਵੀ ਰਾਜ ਸਭਾ ਦੇ ਮੈਂਬਰ ਗੈਰ ਪੰਜਾਬੀ ਚੁਣ ਲੈਣੇ, ਤੇ ਇਹ ਜਿਹੜਾ ਇੱਕ ਪ੍ਰਭਾਵ ਗਿਆ ਕਿ ਸਰਕਾਰ ਤਾਂ ਜੀ ਦਿੱਲੀ ਤੋਂ ਕੇਜਰੀਵਾਲ ਚਲਾ ਰਿਹਾ, ਤੁਹਾਨੂੰ ਲੱਗਦਾ ਕਿ ਇਹ ਪ੍ਰਭਾਵ ਸਥਾਪਿਤ ਹੋਇਆ ਤੇ ਇਸ ਪ੍ਰਭਾਵ ਨੇ ਹੀ ਮਤਲਬ ਵੀ ਲੋਕਾਂ ਨੇ ਕੇਜਰੀਵਾਲ ਨੂੰ ਅਸੈਪਟ ਨਹੀਂ ਕੀਤਾ, ਜਿਹੜਾ ਇਹ ਨਤੀਜਾ ਹੈ ਇਹ ਤੁਹਾਨੂੰ ਲੱਗ ਰਿਹਾ ਵੀ ਇਹ ਦੱਸ ਰਿਹਾ? ਦੇਖੋ ਪੰਜਾਬ ਜਿਹੜਾ ਹੈ ਨਾ, ਉਹ ਇੱਕ ਵੈਸੇ ਹੀ ਉਹਦੀ ਮਾਨਸਿਕਤਾ ਵਿੱਚ ਦਿੱਲੀ ਜਿਹੜੀ ਹੈ ਨਾ ਨਫ਼ਰਤ ਦਾ ਕੇਂਦਰ ਹੈ, ਤੋ ਇਹਦਾ ਉਹ ਸਿੰਬਲ ਬਣ ਕੇ ਉੱਭਰਿਆ। ਮੈਂ ਬੜਾ ਹੈਰਾਨ ਹੁੰਦਾ, ਸਿਰਫ ਸਿੱਖਾਂ ਨੇ ਹੀ ਇੱਕ ਗੱਲ ਨਹੀਂ ਕੀਤੀ ਕੇਜਰੀਵਾਲ ਬਾਰੇ, ਬਾਕੀ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਗੱਲ ਮਤਲਬ ਕਈ ਸਥਾਪਿਤ ਕੀਤੀ ਕਿ ਇਸ ਵੇਲੇ ਪੰਜਾਬ ਵਿੱਚ ਈਵਨ ਬੀਜੇਪੀ, ਭਾਵੇਂ ਉਹਨਾਂ ਸਾਰਿਆਂ ਦੇ ਆਪਣੇ ਆਪਣੇ ਵੱਖਰੇ ਆਦੇਸ਼ ਹੋਣਗੇ, ਪਰ ਸਾਰਿਆਂ ਨੇ ਇਹ ਗੱਲ ਕੀ ਕਿ ਕੇਜਰੀਵਾਲ ਪੰਜਾਬ 'ਤੇ ਰਾਜ ਕਰ ਰਿਹਾ, ਅਤੇ ਭਗਵੰਤ ਮਾਨ 'ਚ ਕਿਤੇ ਵੀ ਕੋਈ ਜੁਰਤ ਨਹੀਂ ਆਈ, ਕਿਤੇ ਵੀ ਉਹਨੇ ਕੋਈ ਇੰਡੀਪੈਂਡੈਂਟ ਸਟੈਂਡ ਨਹੀਂ ਲਿਆ, ਜਿੱਥੋਂ ਇਹ ਲੱਗੇ ਕਿ ਭਵਿੱਖ ਵਿੱਚ ਇਹ ਬੰਦਾ ਜਿਹੜਾ ਇੰਡੀਪੈਂਡੈਂਟ ਰਹੇਗਾ। ਬਿਲਕੁਲ, ਜਿਵੇਂ ਜਿਹੜੀ ਇਹ ਨਤੀਜੇ ਆਏ ਆ, ਜਿਹੜਾ ਇਹ ਫੈਸਲਾ ਦਿੱਤਾ ਸੰਗਰੂਰ ਦੇ ਲੋਕਾਂ ਨੇ, ਇਸ ਜਿੱਤ ਦੇ ਪਿੱਛੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੋ ਉਹ ਨੌਜਵਾਨ ਪੰਜਾਬ ਦੇ ਜਿਨ੍ਹਾਂ ਨੇ ਕਿ ਆਰਟਿਸਟ, ਜਿਹੜੀ ਲਾਈਨ ਆਰਟਿਸਟਾਂ ਦੀ, ਉੱਥੋਂ ਉੱਠ ਕੇ ਤੇ ਪੰਜਾਬ ਦੇ ਵਿੱਚ ਇੱਕ ਰਾਜਨੀਤਿਕ ਚੇਤਨਾ ਪੈਦਾ ਕੀਤੀ, ਸੰਦੀਪ ਸਿੰਘ ਦੀਪ ਸਿੱਧੂ ਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਇਹਨਾਂ ਦੋਨਾਂ ਨੌਜਵਾਨਾਂ ਦਾ ਤੁਸੀਂ ਕੀ ਰੋਲ ਦੇਖ ਰਹੇ ਹੋ ਇਹ ਸਾਰੇ ਪੋਲੀਟੀਕਲ ਸ਼ਿਫਟ ਦੇ ਵਿੱਚ ਜੋ ਪੰਜਾਬ 'ਚ ਨਜ਼ਰ ਆ ਰਿਹਾ? ਦੇਖੋ, ਇਸ ਗੱਲ ਦੇ ਵਿੱਚ ਰਤਾ ਵੀ ਸ਼ੱਕ ਨਹੀਂ ਕਿ ਇਹ ਦੋ ਨੌਜਵਾਨ ਜਿਹੜੇ ਦੀਪ ਸਿੱਧੂ ਤੇ ਇਹ ਆਪਣਾ ਸਿੱਧੂ ਮੂਸੇਵਾਲਾ, ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਖਾਸ ਤੌਰ 'ਤੇ ਹੁਣ ਇਸ ਵੇਲੇ ਸਿੱਧੂ ਮੂਸੇਵਾਲਿਆਂ ਦਾ ਉੱਠ ਜਾਣਾ, ਚਲਾਣਾ ਕਰ ਜਾਣਾ ਉਹਨਾਂ ਦਾ, ਉਹ ਗੱਲ ਜਿਹੜੀ ਹੈ ਇੰਨੀ ਵੱਡੀ ਸਿੰਪਥੀ ਵੇਵ ਜਿਹੜੀ ਹੈ, ਵੈਸੇ ਵੀ ਉਹਨਾਂ ਨੇ ਇੱਕ ਮਤਲਬ ਕਾਲ ਜਿਹੜੀ ਰਿਕਾਰਡਿੰਗ 'ਚ ਆਈ ਹੈ, ਇਹ ਮਾਨ ਸਾਹਿਬ ਦੇ ਨਾਲ ਇੱਕ ਕੰਟੈਕਟ ਉਹਨਾਂ ਦਾ ਹੋ ਗਿਆ ਸੀ, ਔਰ ਇਹ ਗੱਲ ਸਪਸ਼ਟ ਸੀ ਕਿ ਉਹ ਮਾਨ ਸਾਹਿਬ ਨੂੰ ਮਤਲਬ ਸੰਗਰੂਰ ਵਿੱਚ ਜਿੱਤ ਦਾ ਵੇਖਣਾ ਚਾਹੁੰਦੇ ਨੇ। ਤਾਂ ਇਹਨਾਂ ਦੋਹਾਂ ਦਾ ਬਹੁਤ ਵੱਡਾ ਰੋਲ ਹੈ, ਅਤੇ ਇਹਨਾਂ ਨੇ ਹੀ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨਾਂ ਨੂੰ ਮਤਲਬ ਅਹਿਸਾਸ ਕਰਾ ਦਿੱਤਾ, ਮਹਿਸੂਸ ਕਰਾ ਦਿੱਤਾ ਕਿ ਇਸ ਵੇਲੇ ਜੇ ਮਤਲਬ ਪੰਜਾਬ ਦਾ ਭਵਿੱਖ ਕੋਈ ਸਵਾਰ ਸਕਦਾ ਹੈ ਤਾਂ ਉਹ ਭਵਿੱਖ ਜਿਹੜਾ ਇਹ ਬਾਪੂ ਹੈ ਸਿਮਰਨਜੀਤ ਸਿੰਘ ਮਾਨ, ਇਹ ਕਰ ਸਕਦਾ। ਪੰਜਾਬ ਦੇ ਉਹ ਵੀ ਇੱਕ ਸਮਾਂ 1984 ਤੋਂ ਬਾਅਦ ਵੀ ਜਦੋਂ ਜਿਹੜੀ ਜਵਾਨੀ ਸੀ ਪੰਜਾਬ ਦੀ, ਉਦੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜੀ, ਜੇਲ੍ਹ 'ਚ ਬੈਠਿਆਂ ਨੂੰ ਜਿਤਾਇਆ ਮਾਨ ਸਾਹਿਬ ਨੂੰ, ਅਤੇ ਹੁਣ ਫਿਰ ਇੱਕ ਦੌਰ ਚੱਲਿਆ ਜਦੋਂ ਇਹ ਕਿਹਾ ਗਿਆ ਕਿ ਪੰਜਾਬ ਦੀ ਨੌਜਵਾਨੀ ਕੁਰਾਹੇ ਪਾ ਦਿੱਤੀ ਗਈ ਆ। ਤਾਂ ਉਸ ਤੋਂ ਬਾਅਦ ਹੁਣ ਜਿਹੜੇ ਮੁੰਡੇ ਤੁਸੀਂ ਦੇਖਦੇ ਹੋ, ਤੁਸੀਂ ਉਹ ਵੀ ਮੁੰਡੇ ਦੇਖੇ ਜਿਹੜੇ ਉਦੋਂ 84 ਤੋਂ ਬਾਅਦ ਉੱਠੇ, ਅਤੇ ਜਿਹੜੇ ਹੁਣ ਮੁੰਡੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਦੀਪ ਸਿੱਧੂ ਦੇ ਰੂਪ 'ਚ, ਸਿੱਧੂ ਮੂਸੇਵਾਲਾ ਦੇ ਰੂਪ 'ਚ, ਇਹਨਾਂ 'ਚ ਕੀ ਤੁਹਾਨੂੰ ਸਮਾਨਤਾਵਾਂ ਕੀ ਲੱਗ ਰਹੀਆਂ ਨੇ, ਜਾਂ ਤੁਸੀਂ ਕੀ ਮਤਲਬ ਜਦੋਂ ਅਨੈਲਿਸਿਸ ਕਰਦੇ ਹੋ ਕਦੇ ਦੋ ਜਨਰੇਸ਼ਨਸ ਦਾ, ਤਾਂ ਕਿਵੇਂ ਉਹਨਾਂ ਦੇ ਬਾਰੇ ਤੁਹਾਡੇ ਮਨ 'ਚ ਕੀ ਵਿਚਾਰ ਆਉਂਦੇ ਨੇ? ਦੇਖੋ, ਮੈਂ ਮਤਲਬ ਤੁਸੀਂ ਬਹੁਤ ਹੀ ਵਧੀਆ ਸਵਾਲ ਕੀਤਾ। ਇਹ ਜਿਹੜਾ ਨਵਾਂ ਯੂਥ ਹੈ ਇਹ ਵੱਖਰੀ ਤਰ੍ਹਾਂ ਇਸ ਨੂੰ ਸਿੱਖ ਰਿਲੀਜਨ ਨੂੰ ਲਿਆ। ਸਿੱਖ ਰਿਲੀਜਨ ਦਾ ਜਿਹੜਾ ਕਲਚਰਲ ਆਸਪੈਕਟ ਹੈ, ਜਿਹਨੂੰ ਮਤਲਬ ਸਿੱਧੂ ਮੂਸੇਵਾਲੇ ਨੇ ਅਤੇ ਇਹਨੇ ਆਪਣੇ ਦੀਪ ਸਿੱਧੂ ਨੇ ਹਾਈਲਾਈਟ ਕੀਤਾ, ਉਹ ਨੌਜਵਾਨਾਂ ਦੇ ਲਈ ਇੱਕ ਇੰਸਪੀਰੇਸ਼ਨ ਬਣ ਗਿਆ। ਹੁਣ ਤੁਸੀਂ ਦੇਖੋ 2 ਕਰੋੜ ਬੰਦਾ SYL ਦੇ ਉੱਤੇ ਮਤਲਬ ਉਸ ਗਾਣੇ 'ਤੇ 2 ਕਰੋੜ ਬੰਦਾ ਉਹਨੂੰ ਵੇਖਦਾ, ਤਾਂ ਇਹ ਜਿਹੜੀ ਖਾਮੋਸ਼ ਪ੍ਰਸ਼ੰਸਾ ਹੈ ਜਿਹੜੀ ਉਹਨਾਂ ਦੇ ਅੰਦਰ ਹੈ, ਉਹਨੂੰ ਮਤਲਬ ਉਹਨਾਂ ਨੂੰ ਲੱਗਿਆ ਕਿ ਕੋਈ ਬੰਦਾ ਮਤਲਬ ਉਸ ਨੂੰ ਹਾਈਲਾਈਟ ਕਰੇ, ਕੋਈ ਉਸ ਨੂੰ ਇੰਟਰਪ੍ਰੈਟ ਕਰੇ, ਉਸ ਗੱਲ ਦੀ ਵਿਆਖਿਆ ਕਰੇ। ਉਹ ਉਹਨਾਂ ਨੂੰ ਫਿਰ ਮਤਲਬ ਜਿਹੜੀ ਹੈ ਜਦੋਂ ਲੱਗਿਆ ਵੀ ਇਹ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਜਿਹੜਾ ਮਤਲਬ ਆਪਣਾ ਇੱਕ ਫੈਸਲਾ ਦੇਣਾ ਸੀ ਨਾ ਸੰਗਰੂਰ ਵਿੱਚ ਦੇ। ਜਿਹੜਾ SYL ਦੀ ਤੁਸੀਂ ਗੱਲ ਕੀਤੀ 2 ਕਰੋੜ ਬੰਦੇ ਨੇ ਦੇਖਿਆ, ਅੱਜ ਇਹ ਨਵੀਂ ਅਪਡੇਟ ਆ ਕਿ SYL ਨੂੰ ਭਾਰਤ ਦੇ ਵਿੱਚ ਲੀਗਲ ਕੰਪਲੇਂਟ ਦੇ ਬੇਸਿਸ 'ਤੇ ਬੈਨ ਕਰ ਦਿੱਤਾ ਗਿਆ ਆ YouTube ਤੋਂ। ਤਾਂ ਤੁਸੀਂ SYL ਬਾਰੇ ਇੱਕ ਲੇਖ ਵੀ ਲਿਖਿਆ, SYL ਨੂੰ ਤੁਸੀਂ ਸੁਣਿਆ ਵੀ, ਤਾਂ ਇਹੋ ਜਿਹਾ ਕੀ ਹੈ ਉਸ ਗੀਤ ਦੇ ਵਿੱਚ ਕਿ ਸਰਕਾਰ ਨੂੰ ਐਡਾ ਵੱਡਾ ਕਦਮ ਲੈਣਾ ਪਿਆ ਕਿ ਇੱਕ ਵਰਲਡ
ਨੋਨ ਜਿਹੜੀ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਉਹ ਕਲਾਕਾਰ ਜਿਹੜਾ ਹੁਣ ਆਪਣੀ ਮੌਤ ਤੋਂ ਬਾਅਦ ਹੋਰ ਜ਼ਿਆਦਾ ਮਸ਼ਹੂਰ ਹੋ ਗਿਆ, ਵੀ ਉਹਦੀ ਫਰੀडम ਆਫ ਐਕਸਪ੍ਰੈਸ਼ਨ ਤੇ ਉਹਦੀ ਫਰੀडम ਆਫ ਸਪੀਚ ਨੂੰ ਕਟੇਲ ਕਰਕੇ ਇੱਕ ਅਨਡੈਮੋਕ੍ਰੈਟਿਕ ਹੋਣ ਦਾ ਐਡਾ ਵੱਡਾ ਅਲਾਂਭਾ ਕਿਉਂ ਖੱਟਣਾ ਚਾਹੁੰਦਾ ਹੈ ਇੱਕ ਮੁਲਕ? ਦੇਖੋ SYL ਦਾ ਜਿਹੜਾ ਗੀਤ ਹੈ ਮੈਂ ਇਹਨੂੰ ਕਈ ਵਾਰ ਸੁਣਿਆ, ਉਂਝ ਵੀ ਲੱਖਾਂ ਲੋਕਾਂ ਨੇ ਵੀ ਮਤਲਬ ਉਹਨੂੰ ਸੁਣਿਆ, ਮਾਣਿਆ। ਇਹ ਗੀਤ ਜਿਹੜਾ ਹੈ ਮੈਂ ਜਦੋਂ ਵੇਖਦਾ ਇਹਨੂੰ, ਇਹਦੇ ਵਿੱਚ ਕਿੰਨੀਆਂ ਸਾਰੀਆਂ ਗੱਲਾਂ ਆ ਗਈਆਂ। ਜਿਵੇਂ ਇਸ ਗੀਤ ਦਾ ਜਿਹੜਾ ਸੈਂਟਰ ਹੈ ਉਹ ਮਿਲੀਟੈਂਟ ਮੂਵਮੈਂਟ ਹੈ, ਅਤੇ ਮਿਲੀਟੈਂਟ ਮੂਵਮੈਂਟ ਨੂੰ ਇਸ ਗੀਤ ਵਿੱਚ ਸਮੁੱਚੇ ਤੌਰ 'ਤੇ ਰਿਪਰਜੈਂਟ ਕਰਦਾ ਬਲਵਿੰਦਰ ਸਿੰਘ ਜਟਾਣਾ। ਬਲਵਿੰਦਰ ਸਿੰਘ ਜਟਾਣੇ ਨੂੰ ਮੈਂ ਸੁਖਵਿੰਦਰ ਜੀ ਪਰਸਨਲੀ ਵੀ ਜਾਣਦਾ ਸੀ, ਕਿਉਂਕਿ ਇਹ ਅਕਸਰ ਪੰਜਾਬੀ ਟ੍ਰਿਬਿਊਨ 'ਚ ਆਪਣੇ ਪ੍ਰੈਸ ਨੋਟ ਦੇਣ ਲਈ ਆਉਂਦੇ ਹੁੰਦੇ ਸਨ। ਯੰਗ ਮੁੰਡਾ ਸੀਗਾ ਅਤੇ ਇੰਟੈਲੀਜੈਂਟ ਸੀ, ਬੜਾ ਸੰਜਮ 'ਚ ਰਹਿੰਦਾ ਸੀ। ਔਰ ਇਸ ਬੰਦੇ ਦੀ ਸਿਰਫ SYL ਕਰਕੇ ਹੀ ਨਹੀਂ, ਇਸ ਦੇ ਹੋਰ ਵੀ ਇੰਨੇ ਵੱਡੇ ਮਤਲਬ ਜਿਹੜੇ ਕੰਮ ਜਿਹੜੇ ਮਤਲਬ ਕੀਤੇ, ਉਹਦੇ ਕਰਕੇ ਵੀ ਜੁਝਾਰੂ ਲਹਿਰ ਸੈਂਟਰ ਸਟੇਜ 'ਤੇ ਆ ਗਈ। ਇਸ ਗਾਣੇ ਦੇ ਵਿੱਚ SYL ਵੀ ਆ ਗਈ, ਬੰਦੀ ਸਿੰਘ ਆ ਗਏ। ਇਹਦੇ ਵਿੱਚ ਇੰਨੀਆਂ ਚੀਜ਼ਾਂ ਮਤਲਬ ਆ ਗਈਆਂ। ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਆਈ, ਦੈਟ ਇਜ਼ ਸੋਵਰੇਨਿਟੀ। ਹੁਣ ਸੋਵਰੇਨਿਟੀ ਦਾ ਕਹਿੰਦਾ ਵੀ ਆਮ ਲੋਕਾਂ ਨੂੰ ਸੋਵਰੇਨਿਟੀ ਦਾ ਬਿਲਕੁਲ ਨਹੀਂ ਪਤਾ ਹੈਗਾ। ਮੈਂ ਆਪਣੇ ਆਰਟੀਕਲ 'ਚ ਲਿਖਿਆ ਕਿ ਸੋਵਰੇਨਿਟੀ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਫੈਡਰਲ ਢਾਂਚਾ ਮੰਗਦੇ ਹਾਂ, ਜਾਂ ਸਾਨੂੰ ਕਨਫੈਡਰੇਸ਼ਨ ਚਾਹੀਦੀ ਹੈ, ਜਾਂ ਸਾਨੂੰ ਕੋਈ ਖੁਦ ਮੁਖਤਾਰੀ ਚਾਹੀਦੀ ਹੈ, ਜਿੱਦਾਂ ਕਿ ਮਤਲਬ ਪੂਰਨ ਆਜ਼ਾਦੀ ਚਾਹੀਦੀ ਹੈ। ਇਹ ਤਾਂ ਸਿੱਖ ਸੋਵਰਨ ਸਟੇਟ ਦਾ ਇਹ ਇੱਕ ਦੂਜਾ ਨਾਂ ਸੀ ਸੋਵਰੇਨਿਟੀ। ਔਰ ਇਹਦਾ ਮਤਲਬ ਇੰਨੀਆਂ ਚੀਜ਼ਾਂ ਦਾ ਜਿਹੜਾ ਆ ਜਾਣਾ ਉਹ ਸਟੇਟ ਨੂੰ ਚੈਲੰਜ ਕਰਦਾ ਹੈ। ਤੋ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ ਵੀ ਜੇ ਮਤਲਬ ਸਟੇਟ ਨੇ ਇਹ ਫੈਸਲਾ ਲਿਆ ਹੋਵੇ ਵੀ ਇਹਨੂੰ ਬੈਨ ਕਰਤਾ ਜਾਵੇ। ਪਰ ਇਹ ਪਾਬੰਦੀ ਜਿਹੜੀ ਹੈ ਇਹ ਰਹਿਣੀ ਨਹੀਂ ਹੈ। ਇੰਨੇ ਮਤਲਬ ਕਮਿਊਨੀਕੇਸ਼ਨ ਦੇ ਇਸ ਏਜ ਦੇ ਵਿੱਚ, ਟੈਕਨੋਲੋਜੀ ਦੇ ਏਜ ਵਿੱਚ ਲੋਕਾਂ ਨੇ ਪਹਿਲਾਂ ਤਾਂ ਲੱਖਾਂ ਲੋਕਾਂ ਨੇ ਵੈਸੇ ਹੀ ਉਹਨੂੰ ਆਪਣੇ ਲੈ ਲਿਆ। ਉਹ ਭੁੱਲਣਾ ਨਹੀਂ, ਉਹ ਸਾਡੀਆਂ ਯਾਦਾਂ ਵਿੱਚ ਹੈ, ਉਹ ਸਾਡੇ ਦਿਲਾਂ 'ਚ ਸਮਾਇਆ ਹੈ। ਉਹਦੇ ਵਿੱਚ ਉਹਨੇ ਮਤਲਬ ਵੇਖੋ ਦੀਪ ਸਿੱਧੂ ਨੂੰ ਯਾਦ ਕਰ ਲਿਆ। ਫਿਰ ਉਹਨੇ ਉਹ ਬੰਦਿਆਂ ਨੂੰ ਟਕੋਰਾਂ ਲਾਈਆਂ ਜਿਹੜੇ ਬੰਦੇ ਕੇਸਰੀ ਨਿਸ਼ਾਨ ਸਾਹਿਬ ਝਲਾਏ ਜਾਣ ਉੱਤੇ ਵਿਰੋਧ ਕਰਦੇ ਸਨ। ਤਾਂ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਇੰਨੀਆਂ ਇਕੱਠੀਆਂ ਹੋਈਆਂ ਉਹਦੇ ਵਿੱਚ, ਮੈਂ ਸਮਝਦਾ ਕਿ ਇੱਕ ਇਤਿਹਾਸ ਜਿਹੜਾ ਹੈ ਨਾ, ਥੋੜ੍ਹਾ ਜਿਹਾ ਇਤਿਹਾਸ ਦਾ ਇੱਕ ਹਿੱਸਾ ਜਿਹੜਾ ਉਹਦੇ ਵਿੱਚ ਸਮਾ ਗਿਆ। ਸਰਦਾਰ ਕਰਮਜੀਤ ਸਿੰਘ ਜੀ, ਇੱਕ ਹੋਰ ਬੜਾ ਅਹਿਮ ਪਹਿਲੂ ਆ ਇਸ ਸੰਗਰੂਰ ਦੀ ਸੀਟ ਦੇ ਵਿੱਚ। ਲਗਾਤਾਰ ਸੰਗਰੂਰ ਤੋਂ ਹੀ ਜਿੱਤ ਮਾਨ ਸਾਹਿਬ ਨੂੰ ਮਿਲੀ ਆ, ਹੁਣ ਦੇਖੋ ਇੱਕ ਸਮੇਂ ਬਾਅਦ ਮਿਲੀ ਆ, ਪਰ ਇਹਦੇ ਵਿੱਚ ਇੱਕ ਬੜਾ ਵੱਡਾ ਹਲਕਾ ਪੈਂਦਾ ਮਲੇਰਕੋਟਲਾ। ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਆ ਕਿ ਜਿਹੜੇ ਹਲਕੇ ਧੂਰੀ ਹਲਕੇ ਤੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਿਆ, ਜਿਹੜਾ ਭਗਵੰਤ ਮਾਨ ਦਾ ਆਪਣਾ ਹਲਕਾ ਸੀ। ਕਿਹਾ ਜਾ ਰਿਹਾ ਕਿ ਸਤੋਜ ਪਿੰਡ ਤੋਂ ਵੀ ਜਿਹੜਾ ਭਗਵੰਤ ਮਾਨ ਦਾ ਆਪਣਾ ਪਿੰਡ ਸੀ, ਉੱਥੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤੇ ਆ। ਪਰ ਇਸ ਤੋਂ ਵੱਡੀ ਗੱਲ ਆ ਕਿ ਜਿਹੜਾ ਮਲੇਰਕੋਟਲਾ ਉਹ ਹਮੇਸ਼ਾ ਮਤਲਬ ਮਾਨ ਸਾਹਿਬ ਨੂੰ ਸਮਰਥਨ ਦਿੰਦਾ ਰਿਹਾ। ਇਸ ਵਾਰ ਵੀ ਮਲੇਰਕੋਟਲੇ ਦਾ ਵੱਡਾ ਸਮਰਥਨ। ਤਾਂ ਇੱਕ ਹਾਂ ਦੇ ਨਾਅਰੇ ਦਾ ਇਤਿਹਾਸ ਵੀ ਜੁੜਿਆ ਹੋਇਆ, ਤਾਂ ਉਹ ਤੁਸੀਂ ਇਸ ਗੱਲ ਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ? ਦੇਖੋ ਮਲੇਰਕੋਟਲਾ ਜਿਹੜਾ ਨਾ, ਇਹ ਜਦੋਂ ਪਾਰਟੀਸ਼ਨ ਦੇ ਵੇਲੇ ਵੀ ਇਸ ਮਲੇਰਕੋਟਲੇ ਨੂੰ ਕਿਸੇ ਨੇ ਟੱਚ ਨਹੀਂ ਕੀਤਾ। ਇੰਨੀ ਮਤਲਬ ਕਤਲੇਆਮ ਹੋਇਆ। ਕਿਉਂਕਿ ਉਸ ਵੇਲੇ ਹਾਂ ਦਾ ਨਾਅਰਾ ਮਾਰਿਆ ਸੀ। ਉਹ ਜਿਹੜਾ ਹਾਂ ਦਾ ਨਾਅਰਾ ਮਾਰਿਆ ਸੀਗਾ ਉਹ ਇੱਕ ਐਡੀ ਵੱਡੀ ਇਤਿਹਾਸਕ ਘਟਨਾ ਬਣ ਗਈ ਕਿ ਸਿੱਖ ਜਿਹੜੇ ਨੇ ਮਤਲਬ ਉਹਨਾਂ ਨੇ ਮਤਲਬ ਇਸ ਮਲੇਰਕੋਟਲੇ ਨੂੰ ਆਪਣੇ ਦਿਲ ਨਾਲ ਸਾਂਭ ਕੇ ਰੱਖਿਆ। ਤਾਂ ਫਿਰ ਇੱਕ ਹਾਜਾ ਨਾਅਰਾ ਉੱਥੇ ਮਤਲਬ ਫਿਰ ਵੱਜਿਆ। ਅੱਜ 8000 ਵੋਟਾਂ ਦੀ ਲੀਡ ਦੇ ਨਾਲ ਮਲੇਰਕੋਟਲੇ ਤੋਂ ਮਤਲਬ ਸਿਮਰਨਜੀਤ ਸਿੰਘ ਮਾਨ ਨੇ ਲੀਡ ਦਿੱਤੀ ਹੈ। ਤਾਂ ਉਹਨਾਂ ਨੇ ਮਤਲਬ ਇਹ ਸਿੱਧ ਕਰਤਾ ਕਿ ਅਸੀਂ ਮਤਲਬ ਜਿਹੜੀ ਸਾਡੀ ਮਤਲਬ ਮੁਸਲਮਾਨ ਭਰਾ ਨੇ ਉਹ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜੇ ਨੇ। ਤਾਂ ਇੱਕ ਹਾਂ ਦਾ ਨਾਅਰਾ ਦੂਜੀ ਵਾਰੀ ਮਤਲਬ ਜਿਹੜਾ ਨਾ ਉਹਨਾਂ ਨੇ ਉਹਦੇ ਉੱਤੇ ਮੋਹਰ ਲਾਈ। ਇਹ ਬੜੀ ਵੱਡੀ ਘਟਨਾ ਹੈ। ਸਿੱਖਾਂ ਦੇ ਕਰੈਕਟਰ ਬਾਰੇ ਵੀ ਇੱਕ ਗੱਲ ਬੜੀ ਇਹ ਐਕਸਪਲੇਨ ਹੁੰਦੀ ਹੈ, ਇਹਦੇ 'ਚ ਡਿਪਿਕਟ ਹੁੰਦੀ ਆ। ਜਿਵੇਂ ਤੁਸੀਂ ਕਿਹਾ ਕਿ ਸਿੱਖਾਂ ਨੇ ਦਿਲ ਦੇ ਨਾਲ ਲਾ ਕੇ ਰੱਖਿਆ ਵੀ ਸਿੱਖ ਜਿਹੜਾ ਹਾਂ ਦਾ ਨਾਅਰਾ ਮਾਰਦਾ ਨਾ ਉਹਦਾ ਹਾਂ ਦਾ ਨਾਅਰਾ ਭੁੱਲਦੇ ਆ, ਅਤੇ ਜਿਹੜਾ ਸਿੱਖਾਂ ਦੇ ਨਾਲ ਕੋਈ ਵੈਰ ਕਰਦਾ ਉਹ ਭਾਵੇਂ ਜਿਵੇਂ ਉਹ SYL ਗਾਣੇ ਦੇ ਵਿੱਚ ਇੰਡੀਅਨ ਗਵਰਨਰ ਜਿਹੜੇ ਆ ਮੇਘਾਲਿਆ ਦੇ ਸੀ, ਉਹਨਾਂ ਦੀ ਉਹ ਸਪੀਚ ਵੀ ਲਾਈ ਐਂਡ 'ਚ ਵੀ ਇਹਨਾਂ ਨੇ ਤਾਂ ਜਨਰਲ ਡਾਇਰ ਨਹੀਂ ਛੱਡਿਆ,
ਇੰਦਰਾ ਇਸ ਗੱਲ ਤੋਂ ਡਰਦੀ ਸੀ ਕਿ ਇਹ ਵੈਰ ਨਹੀਂ ਭੁੱਲਦੇ। ਤਾਂ ਇਹ ਸਿੱਖਾਂ ਦਾ ਕਰੈਕਟਰ ਆ ਜਿਹੜਾ, ਤਾਂ ਜਿਹੜਾ ਇਹਦੇ ਨਾਲ ਇੱਕ ਹੋਰ ਬੜਾ ਵੱਡਾ ਸਵਾਲ ਜੁੜਦਾ ਕਿ ਹੁਣ MP ਬਣੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ। ਇੰਡੀਆ ਦੇ ਵਿੱਚ ਐਂਟੀ ਮੁਸਲਿਮ ਜਿਹੜਾ ਇੱਕ ਪ੍ਰੋਪੇਗੈਂਡਾ ਆ ਜਾਂ ਐਂਟੀ ਮੁਸਲਿਮ ਅਸੋਲਟ ਆ, ਉਹ ਬਹੁਤ ਤੇਜ਼ੀ ਨਾਲ ਚੱਲ ਰਿਹਾ ਕਿ ਹੁਣ ਬਲਡੋਜ਼ਰ ਅਟੈਕ ਨਵਾਂ ਜਿਹੜਾ ਇੱਕ ਟੂਲ ਆ ਗਿਆ। ਅਤੇ ਕਸ਼ਮੀਰ ਦੇ ਵਿੱਚ ਜਿਵੇਂ ਮੁਸਲਮਾਨਾਂ ਦੇ ਨਾਲ ਜੋ ਹੋ ਰਿਹਾ, ਤਾਂ ਇਹ ਜਿਹੜੀਆਂ ਸਾਰੀਆਂ ਇੱਕ ਮਤਲਬ ਸਿੱਖ ਇੱਕ ਪਾਸੇ ਲੜ ਰਹੇ ਆ ਆਪਣੇ ਰਾਈਟਸ ਦੇ ਲਈ, ਦੂਜੇ ਪਾਸੇ ਮੁਸਲਿਮਸ ਦੇ ਉੱਤੇ ਲਗਾਤਾਰ ਐਟਰੋਸਿਟੀਜ਼ ਹੋ ਰਹੀਆਂ ਨੇ, ਤਾਂ ਮੁਸਲਿਮਸ ਨੂੰ ਵੀ ਕੋਈ ਆਪਣੀ ਪੋਲੀਟੀਕਲ ਵੋਇਸ ਨਹੀਂ ਮਿਲ ਰਹੀ ਆ ਪੂਰੇ ਇੰਡੀਆ ਦੇ ਵਿੱਚ। ਤਾਂ ਤੁਹਾਨੂੰ ਲੱਗ ਰਿਹਾ ਕਿ ਮੁਸਲਿਮਸ ਤੇ ਸਿੱਖਾਂ ਦੀ ਇੱਕ ਕਾਮਨ ਵੋਇਸ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਰੂਪ ਦੇ ਵਿੱਚ ਇਹ ਹੁਣ ਸੁਣਨ ਨੂੰ ਮਿਲ ਸਕਦੀ ਆ? ਬਹੁਤ ਹੀ ਵਧੀਆ ਸਵਾਲ ਹੈ, ਕਿਉਂਕਿ ਤੁਸੀਂ ਦੇਖੋ ਹੁਣ ਹੋਏਗਾ ਕੀ, ਇੱਕ ਉਹ ਵਿਅਕਤੀ ਪਾਰਲੀਮੈਂਟ ਵਿੱਚ ਜਾ ਰਿਹਾ ਹੈ ਜਿਹੜਾ ਓਪਨਲੀ ਕਹਿੰਦਾ ਹੈ ਕਿ ਸਾਨੂੰ ਖਾਲਿਸਤਾਨ ਚਾਹੀਦਾ। ਕੋਈ ਵੀ ਮਤਲਬ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਕੋਈ ਸਿੱਖ ਲੀਡਰ ਜਿਹੜਾ ਉੱਥੇ ਗਿਆ ਹੋਵੇ ਰਾਜ ਸਭਾ ਜਾਂ ਲੋਕ ਸਭਾ ਵਿੱਚ, ਉਹ ਇਹੋ ਜਿਹਾ ਲੀਡਰ ਸਾਨੂੰ ਨਹੀਂ ਮਿਲਦਾ। ਇਸ ਲਈ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਮਤਲਬ ਇਹ ਗੱਲ ਜਿਹੜੀ ਹੈ ਨਾ ਦਿਲਚਸਪੀ ਨਾਲ ਵੇਖੀ ਜਾਊਗੀ। ਨੰਬਰ 2, ਮਾਨ ਸਾਹਿਬ ਜਿਹੜੇ ਨੇ ਵੈਸੇ ਮਤਲਬ ਜਿਨ੍ਹਾਂ ਦੇ ਉੱਤੇ ਵੀ ਮਤਲਬ ਕੋਈ ਟਾਰਚਰ ਹੁੰਦਾ ਹੈ, ਜਿਨ੍ਹਾਂ ਉੱਤੇ ਜ਼ੁਲਮ ਹੁੰਦਾ ਹੈ, ਮਾਨ ਸਾਹਿਬ ਉਹਦੀ ਆਵਾਜ਼ ਬੁਲੰਦ ਕਰਦੇ ਨੇ। ਔਰ ਮਾਨ ਸਾਹਿਬ ਜਿਹੜੇ ਨੇ ਮੁਸਲਮਾਨਾਂ ਦੇ ਬਾਰੇ ਕਈ ਵਾਰੀ ਸਟੇਟਮੈਂਟਾਂ ਦੇ ਚੁੱਕੇ ਨੇ। ਹੁਣ ਕੀ ਹੋਇਆ ਕਿ ਮੁਸਲਮਾਨਾਂ ਨੂੰ ਤੁਹਾਡੇ ਕਹਿਣ ਮੁਤਾਬਕ ਕੋਈ ਉਹਨਾਂ ਦੀ ਰਾਜਨੀਤਿਕ ਆਵਾਜ਼ ਨਹੀਂ, ਕੋਈ ਵੱਡਾ ਰਾਜਨੀਤਿਕ ਇੱਕ ਲੀਡਰਸ਼ਿਪ ਵੀ ਉਹਨਾਂ ਦੀ ਨਹੀਂ ਹੈਗੀ। ਮੁਸਲਮਾਨ ਕਿਸੇ ਰਾਜਨੀਤਿਕ ਲੀਡਰ ਥੱਲੇ ਇਕੱਠੇ ਵੀ ਨਹੀਂ ਦਿਸ ਰਹੇ, ਨਜ਼ਰ ਆ ਰਹੇ। ਤਾਂ ਮੈਨੂੰ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਮਤਲਬ ਕੋਈ ਇੱਦਾਂ ਦਾ ਮੈਕੈਨਿਜ਼ਮ ਕਰਨਗੇ ਉੱਥੇ ਜਾ ਕੇ ਪਾਰਲੀਮੈਂਟ ਵਿੱਚ ਕਿ ਜਿਹਦੇ ਨਾਲ ਜਿਹੜੇ ਮਤਲਬ ਸਾਰੇ ਮੁਸਲਮਾਨ ਭਰਾ ਜਿਹੜੇ ਨੇ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਖੜੇ ਕਰਨ ਵਿੱਚ ਇਹ ਇੱਕ ਵੱਡਾ ਰੋਲ ਅਦਾ ਕਰ ਸਕਦੇ ਨੇ। ਮੈਨੂੰ ਲੱਗਦਾ ਉਹਨਾਂ ਕੋਲ ਇਹ ਆਸ ਕੀਤੀ ਜਾਂਦੀ ਚਾਹੀਦੀ। ਕਰਮਜੀਤ ਸਿੰਘ ਜੀ, ਇੱਕ ਹੋਰ ਮਤਲਬ ਜਿਹੜਾ ਵੱਡਾ ਸਵਾਲ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹੁਣ ਕਿਹਾ ਜਾ ਰਿਹਾ ਸੁਖਪਾਲ ਸਿੰਘ ਖਹਿਰਾ ਦੀ ਇੱਕ ਬੜੀ ਟਿੱਪਣੀ ਜਿਹੜੀ ਆ ਉਹ ਅੱਜ ਸੁਣਨ 'ਚ ਆ ਰਹੀ ਆ। 1-2 ਦਿਨ ਸਾਡੇ ਨਾਲ ਵੀ ਇੱਕ ਇੰਟਰਵਿਊ 'ਚ ਉਹਨਾਂ ਨੇ ਗੱਲ ਕਹੀ ਕਿ ਪੰਜਾਬ ਨੂੰ ਅੱਜ ਕੋਈ ਬਹੁਤ ਸਟਰੋਂਗ ਰੀਜਨਲ ਜਿਹੜੀ ਆ ਨਾ ਪੋਲੀਟੀਕਲ ਇਸਟੈਬਲਿਸ਼ਮੈਂਟ ਦੀ ਬਹੁਤ ਲੋੜ ਆ, ਅਤੇ ਉਹ ਕਹਿੰਦੇ ਕੋਈ ਔਰਗੈਨਿਕ ਇਹੋ ਜਿਹੀ ਇਸਟੈਬਲਿਸ਼ਮੈਂਟ ਹੋਵੇ। ਤਾਂ ਸ਼੍ਰੋਮਣੀ ਅਕਾਲੀ ਦਲ 'ਤੇ ਉਹ ਇਹ ਗਿਲਾ ਕਰਦੇ ਭਾਵੇਂ ਅੱਜ ਕਾਂਗਰਸ 'ਚ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਬਹੁਤ ਖਤਰਨਾਕ ਆ, ਪਰ ਮਾਨ ਸਾਹਿਬ ਦੀ ਅੱਜ ਜਿੱਤ ਜਿਹੜੀ ਉਹ ਇਹ ਦੱਸ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਨਹੀਂ ਹੁੰਦਾ ਹੋ ਰਿਹਾ। ਹਾਂ, ਇੱਕ ਧੜਾ ਉਹਦਾ ਜ਼ਰੂਰ ਜਿਹੜਾ ਆ ਉਹ 5ਵੇਂ ਨੰਬਰ 'ਤੇ ਚਲੇ ਗਿਆ। ਕਦੇ ਉਸ ਜਗ੍ਹਾ ਦੇ ਉੱਤੇ ਮਾਨ ਸਾਹਿਬ ਦੀ ਪਾਰਟੀ ਹੁੰਦੀ ਸੀ। ਤਾਂ ਅੱਜ ਸੁਖਬੀਰ ਸਿੰਘ ਬਾਦਲ ਨੇ ਵਧਾਈਆਂ ਵੀ ਦਿੱਤੀਆਂ ਨੇ ਮਾਨ ਸਾਹਿਬ ਨੂੰ ਇਸ ਜਿੱਤ ਦੇ ਉੱਤੇ। ਉਸ ਤੋਂ ਪਹਿਲਾਂ ਇੱਕ ਮੁਲਾਕਾਤ ਭਾਵੇਂ ਉਹ ਕਿਸੇ ਹੋਰ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਨਾਲ ਹੋਈ। ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵੀ ਸਵਾਲ ਖੜੇ ਹੋ ਚੁੱਕੇ ਨੇ, ਜਿਹੜੇ ਕਿ ਪਿਛਲੀ ਉਹਨਾਂ ਦੀ ਕਮੇਟੀ 'ਚ ਪਿਛਲੀਆਂ ਹਾਰ ਤੋਂ ਬਾਅਦ ਜਗ ਜ਼ਾਹਰ ਹੋ ਚੁੱਕਿਆ ਸੀ। ਤਾਂ ਤੁਸੀਂ ਉਹ ਵੀ ਸਮਾਂ ਦੇਖਿਆ ਜਦੋਂ ਟੋੜਾ ਧੜਾ ਜਿਹੜਾ ਆ ਉਹ ਨਿਕਲਦਾ ਆ, ਬਾਦਲ ਦਲ ਨਾਲੋਂ ਅੱਡ ਹੁੰਦਾ ਆ, ਫਿਰ ਜਿਵੇਂ ਅਕਾਲੀ ਦਲ ਚੱਲਦਾ, ਫਿਰ ਉਹ ਵਾਪਸ ਚਲੇ ਜਾਂਦੇ ਆ। ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਜਿਹੜਾ ਹੁਣ ਆਹ ਸਮਾਂ ਆ, ਕੀ ਹੁਣ ਬਾਦਲ ਦਲ ਜਿਹੜਾ ਆ ਵੀ ਇੱਕ ਪਰਿਵਾਰ ਤੋਂ ਅਕਾਲੀ ਦਲ ਨਿਕਲ ਕੇ ਬਾਹਰ ਆ ਸਕਦਾ ਅਤੇ ਪੰਥ ਦੇ ਵਿਹੜੇ ਦੇ ਵਿੱਚ ਇਹ ਇੱਕ ਅਸੀਂ ਕਹਿ ਸਕਦੇ ਹਾਂ ਕਿ ਫੁੱਲਾਂ ਦਾ ਗੁਲਦਸਤਾ ਜਾਂ ਕਿਸੇ ਇਸ ਰੂਪ ਦੇ ਵਿੱਚ ਦੁਬਾਰਾ ਪ੍ਰਗਟ ਹੋਣ ਦੀ ਸੰਭਾਵਨਾ ਕਿੰਨੀ ਕੁ ਨਜ਼ਰ ਆ ਰਹੀ ਹੈ ਤੁਹਾਨੂੰ? ਅਤੇ ਬਾਦਲ ਪਰਿਵਾਰ ਦੀ ਗੱਲ ਕਰਨੀ ਹੋਵੇ, ਸੁਖਬੀਰ ਸਿੰਘ ਬਾਦਲ ਦਾ, ਉਹਦੇ 'ਚ ਤੁਸੀਂ ਕੀ ਰੋਲ ਦੇਖ ਰਹੇ ਹੋ ਜਾਂ ਕੀ ਸਥਿਤੀ ਦੇਖ ਰਹੇ ਹੋ? ਦੇਖੋ, ਇਹ ਵਧਾਈਆਂ ਤੇ ਇੱਕ ਬਹੁਤ ਮਤਲਬ ਫਾਰਮੈਲਿਟੀਜ਼ ਹੁੰਦੀਆਂ ਜਿਹੜੀਆਂ ਹਰ ਕੋਈ ਕਰਦਾ ਵਧਾਈ ਦੇਣ ਦੇ ਉੱਤੇ, ਲੇਕਿਨ ਹਿਸਟਰੀ ਦੀ ਇੱਕ ਆਇਰਨੀ ਹੈ, ਯਾਨੀ ਇਤਿਹਾਸ ਦਾ ਇੱਕ ਅਜੀਬ ਵਿਅੰਗ ਹੈ ਕਿ ਇੱਕ ਐਡੀ ਵੱਡੀ ਪੋਲੀਟੀਕਲ ਪਾਰਟੀ ਜਿਹੜੀ ਹੈ ਉਹਦੇ ਨਾਲੋਂ ਵੱਡੀ ਪਾਰਟੀ ਯਾਨੀ ਕਿ ਭਾਜਪਾ ਸਾਬਤ ਹੋ ਗਈ। ਯਾਨੀ ਭਾਜਪਾ ਜ਼ਿਆਦਾ ਵੋਟਾਂ ਲੈ ਕੇ ਗਈ ਹੈ ਇਹਨਾਂ ਦੇ ਨਾਲੋਂ। ਜੇ ਇਹਨਾਂ ਨੇ ਉਹ ਮਤਲਬ ਤੁਸੀਂ ਵੋਟਾਂ ਦਾ ਸਾਰਾ ਗਿਣਤੀ ਵੇਖੋ ਤਾਂ ਇਹ ਬਹੁਤ ਪਿੱਛੇ ਨੇ। ਤਾਂ ਮੈਨੂੰ ਇਹ ਗੱਲ ਕਲੀਅਰ ਹੈ ਕਿ ਇਹਦੇ ਵਿੱਚ ਇੱਕ ਮੰਥਨ ਤੇ ਚੱਲੇਗਾ। ਆਲਰੇਡੀ ਇੱਕ ਮਤਲਬ ਕੋਰ ਕਮੇਟੀ ਨੇ ਰਿਪੋਰਟ ਤੇ ਇਹ ਦੇ ਹੀ ਦਿੱਤੀ ਸੀ, ਸਬਮਿਟ ਕਰਤੀ, ਜਿਹੜੀ ਉਂਝ ਬਾਹਰ ਨਹੀਂ ਆਈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਲੀਡਰਸ਼ਿਪ ਜਿਹੜੀ ਹੈ ਰਿਜ਼ਾਈਨ ਕਰੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਹਿਲਜੁਲ ਹੋ ਸਕਦੀ ਹੈ, ਇੱਕ ਭੁਚਾਲ ਵੀ ਆ ਸਕਦਾ ਹੈ, ਪਰ ਮੈਨੂੰ ਮਤਲਬ ਇਹ ਲੱਗਦਾ ਕਿ ਕੋਈ ਅਲਟਰਨੇਟਿਵ ਨਹੀਂ ਹੈਗਾ ਇਸ ਪਾਰਟੀ ਦਾ, ਵਿੱਚ ਕੋਈ ਬਦਲ ਨਹੀਂ ਹੈਗਾ ਜਿਹੜਾ ਮਤਲਬ ਉਹ ਅਗਲੀ ਥਾਂ ਮਤਲਬ ਲੈ ਸਕੇ।
ਤਾਂ ਇਸ ਵੇਲੇ ਅਕਾਲੀ ਦਲ ਅੰਮ੍ਰਿਤਸਰ ਦਾ ਫਰਜ਼ ਬਣਦਾ ਹੈ ਕਿ ਉਹ ਕਿਵੇਂ ਇਹ ਸਾਰੇ ਜਿਹੜੇ ਮਤਲਬ ਕੰਪਲੈਕਸ ਸਿਚੁਏਸ਼ਨ ਹੈ ਜਿਹੜੀ ਇਹ ਬਣੀ ਹੋਈ ਹੈ, ਇਹਨੂੰ ਕਿਵੇਂ ਉਹ ਸਾਂਭਦਾ ਹੈ, ਕਿਵੇਂ ਉਹ ਦਿਸ਼ਾ ਦਿੰਦਾ ਹੈ। ਇਹ ਗੱਲਾਂ ਜਿਹੜੀਆਂ ਨੇ ਇਸ ਵੇਲੇ ਮਾਨ ਸਾਹਿਬ ਦੇ ਉੱਤੇ ਕੇਂਦਰਿਤ ਹੋ ਗਈਆਂ। ਬਿਲਕੁਲ, ਸਰਦਾਰ ਕਰਮਜੀਤ ਸਿੰਘ ਹੋਰਾਂ ਨੇ ਜਿਹੜੀ ਇੱਕ ਵੱਡੀ ਗੱਲ ਕਹੀ ਆ ਕਿ ਹੁਣ ਜਿਹੜੀ ਪੰਥਕ ਸਿਆਸਤ ਆ, ਪੰਥਕ ਪੋਲੀਟਿਕਸ ਆ, ਉਹ ਇਸ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਕੇਂਦਰਿਤ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਆਪਣੀ ਪੋਜ਼ਿਟਿਵ ਵਾਈਬ ਆ ਉਹ ਇਹ ਆ ਕਿ ਉਹ ਆਪਣੀ ਦ੍ਰਿੜਤਾ ਦੇ ਨਾਲ ਭਾਵੇਂ ਲੱਖ ਹਾਰਾਂ ਝੱਲੀਆਂ, ਲੱਖ ਮੁਸੀਬਤਾਂ ਝੱਲੀਆਂ, ਪਰ ਉਹ ਆਪਣੇ ਉਸ ਆਈਡੀਓਲੋਜੀਕਲ ਪੋਲੀਟੀਕਲ ਸਟੈਂਡ ਦੇ ਉੱਤੇ ਖੜ੍ਹੇ ਰਹੇ, ਜਿਹਨੂੰ ਅੱਜ ਸੰਗਰੂਰ ਨੇ ਮਾਨਤਾ ਦਿੱਤੀ ਆ। ਅਤੇ ਹੁਣ ਅੱਗੇ ਜਿਹੜਾ ਸਫ਼ਰ ਆ ਉਹ ਇਸ ਇਮੋਸ਼ਨਲ ਮੂਵਮੈਂਟ ਨੂੰ, ਜਿਹੜੀ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਝੋਲੀ ਪਈ ਆ, ਇਹਨੂੰ ਔਰਗਨਾਈਜ਼ਡ ਕਰਨ ਦਾ ਆ। ਤਾਂ ਉਸ ਦੀ ਜ਼ਿੰਮੇਵਾਰੀ ਹੁਣ ਉਹ ਸਰਦਾਰ ਕਰਮਜੀਤ ਸਿੰਘ ਨੂੰ ਲੱਗ ਰਿਹਾ ਕਿ ਸਭ ਤੋਂ ਵੱਡੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਆ। ਅਤੇ ਜੇ ਉਹ ਕਰ ਲੈਂਦੇ ਨੇ, ਜੇ ਇਸ ਦੇ ਵਿੱਚ ਕਾਮਯਾਬ ਹੁੰਦੇ ਨੇ, ਤਾਂ ਜਿਹੜਾ ਪੰਥ ਦਾ ਭਵਿੱਖ ਆ ਉਹ ਰੋਸ਼ਨ ਆ। ਉਹ ਕਿਵੇਂ ਰੋਸ਼ਨ ਹੋ ਸਕਦਾ, ਕੀ ਹਾਲਾਤ ਬਣਨਗੇ, ਕੀ ਪੋਲੀਟੀਕਲ ਅੱਗੇ ਸਿਚੁਏਸ਼ਨਸ ਕ੍ਰੀਏਟ ਹੋਣਗੀਆਂ, ਪਰ ਘੱਟੋ ਘੱਟ ਉਹਨਾਂ ਸਾਰੀਆਂ ਸਿਚੁਏਸ਼ਨਸ ਦੇ ਲਈ ਸਿੱਖਾਂ ਦੇ ਕੋਲ ਇੱਕ ਪੋਲੀਟੀਕਲ ਔਰਗਨਾਈਜੇਸ਼ਨ ਜ਼ਰੂਰ ਹੋਵੇਗੀ। ਜੇ ਮਾਨ ਸਾਹਿਬ ਇਸ ਗੱਲ 'ਚ ਕਾਮਯਾਬ ਹੁੰਦੇ ਨੇ ਤਾਂ ਅਗਲੇ ਦਿਨਾਂ ਦੇ ਵਿੱਚ ਕੀ ਸਮੀਕਰਨ ਬਣਦੇ ਨੇ ਜਾਂ ਪੰਜਾਬ ਦੀ ਸਿਆਸਤ ਕੀ ਮੋੜ ਲੈਂਦੀ ਆ, ਇਸ ਦੇ ਉੱਤੇ ਹੋਰ ਵੀਡੀਓਜ਼ ਲੈ ਕੇ, ਹੋਰ ਟਿੱਪਣੀਆਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।